ਜਾਂਚ ਕੀਤੀ ਗਈ ਹੈ। ਇਹ ਪੂਰੇ ਮਾਮਲੇ ਨੂੰ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ ਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ। ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਜਾਂ ਲੱਖਾ ਸਧਾਣਾ ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ। ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਆ। ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਕਿਸ ਤਰੀਕੇ ਨਾਲ ਜਿਵੇਂ ਇਹ ਪਰਚਾ ਦਰਜ ਹੋਇਆ, ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ। ਇਹ ਪੂਰੇ ਮਾਮਲੇ ਨੂੰ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਵੀ ਇਕੱਠ ਤਾਂ ਸੱਦਿਆ ਗਿਆ। ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਪੰਜਾਬ ਦੇ ਵਿੱਚ ਇੱਕ ਢੰਡੋਰਾ ਪਿੱਟਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਕਾਲੀ ਝੂਠ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ, ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਇਹ ਜੀ ਗਪੌਰ ਸੰਖ ਹੈ, ਇਹ ਤਾਂ ਉਦੋਂ ਵੀ ਗਪੌਰ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ। ਜਿਹੜਾ ਇੱਕ ਸਮਾਜ ਸੇਵੀ ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਠੋਕ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਬਣੂਗਾ। ਕਾਰਨ ਕੀ ਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ। ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ। ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਆ, ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ ਜਾਂ ਲੱਖਾ ਸਧਾਣਾ ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ। ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਆ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਹੈ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ।
ਰਿਪੋਰਟ ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ, 1 ਘੰਟੇ 'ਚ 8 ਤਰੀਕ ਨੂੰ ਇਨਕੁਆਰੀ ਮਾਰ ਕੋਈ 8 ਤਰੀਕ ਨੂੰ ਹੀ ਹੋ ਜਾਂਦੀ ਹੈ। ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਿਧਾਣੇ ਨੇ ਜਾਂ ਕਿਸੇ ਸੰਸਥਾ ਨੇ ਇਨਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ ਤੇ ਫਿਰ ਖਾਰਜ ਕਾਹਦੇ ਨੇ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣੇ ਲਿਆ। ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ। ਨਹੀਂ ਜੀ, ਨਹੀਂ। ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ। ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਪਹਿਲਾਂ ਵੀ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ, ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜਵਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ ਕਰਦਾ। ਅੱਗੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਊ? ਨਹੀਂ, ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ 6 ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਇਆ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ ਸਭ ਤੋਂ ਵੱਡਾ ਅੱਜ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ। ਇਹ ਝੂਠੇ ਪਰਚੇ ਅੱਜ ਦਾ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਜੇ ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ 'ਚੋਂ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ। ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ। ਇਸ ਤੋਂ ਵੱਧ ਕੁਝ ਨਹੀਂ ਇਹਨਾਂ ਦਾ। ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਨਾ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੇ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲੇ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ ਆ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ ਆ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ? ਇਹ ਬਹੁਤ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਭੁਗਤਿਆ। ਜੇਕਰ ਇਹਨਾਂ ਨੇ ਜਿਹੜਾ ਤੁਸੀਂ ਇਹ ਗੱਲ ਦੱਸਦੇ ਆਪਾਂ ਬਾਹਰ ਫਿਰਦੀਆਂ, ਬਾਹਰਲੀਆਂ ਸਟੇਟਾਂ ਦੇ ਵਿੱਚ ਬਿਲਕੁਲ ਝੂਠਾ ਪ੍ਰਚਾਰ ਕਰਦੇ ਫਿਰਦੇ ਆ, ਉਹਦੇ ਤੇ ਅਰਬਾਂ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਬਰਬਾਦ ਕਰ ਰਹੇ ਆ। ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਡਾਊਨ ਹੈ। ਇਹਨਾਂ ਨੇ ਸੈਂਟਰ ਤੋਂ ਹੋਰ ਕਰਜ਼ਾ ਬਹੁਤ ਚੱਕ ਲਿਆ, ਜਿਹੜਾ ਕਹਿੰਦੇ ਸੀ ਵੀ ਇਹ ਕਰਜ਼ਾ ਲਾ ਦੇਾਂਗੇ, ਇਹਨਾਂ ਨੇ ਤਾਂ ਹੋਰ ਕਰਜ਼ਾ ਚੱਕ ਲਿਆ। ਇਸ ਕਰਕੇ ਇਹ ਅਨਾੜੀ ਬੰਦਾ ਹੈ, ਇਹ ਆਪਦੀ ਉਹੀ ਜਿਹੜੀ ਜਿਹੇ ਜਿਹਾ ਕੋਈ ਇਹਦਾ ਕਿਰਦਾਰ ਸੀਗਾ ਉਹੀ ਕੁਝ ਕਰ ਰਿਹਾ ਹੈ। ਇਹਨੂੰ ਮੈਂ ਇਹ ਗੱਲ ਕਹੂੰਗਾ ਕਿ ਇਹ ਮੁੱਖ ਮੰਤਰੀ ਹੈ ਜਿਹੜਾ, ਇਹ ਡੰਮੀ ਮੁੱਖ ਮੰਤਰੀ ਹੈ ਤੇ ਸਰਕਾਰ ਕੋਈ ਹੋਰ ਚਲਾ ਰਿਹਾ ਹੈ। ਤੇ ਜਿਹੜੇ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ। ਇਸ ਕਰਕੇ ਹੱਥ ਜੋੜ ਕੇ ਸਰਕਾਰਾਂ ਅੱਗੇ ਬੇਨਤੀ ਹੈ ਕਿ ਝੂਠੇ ਪਰਚੇ ਬੰਦ ਕਰ ਦਿਓ, ਪਰ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦੇਵਾਂਗੇ। ਬਹੁਤ ਬਹੁਤ ਧੰਨਵਾਦ ਇਹ ਸਨ ਪਰਮਿੰਦਰ ਸਿੰਘ ਬਾਲਿਆਵਾਲੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਆ ਕਿ ਸਰਕਾਰ ਸਿਰਫ ਪ੍ਰਚਾਰ ਕਰਕੇ ਚਲਾ ਰਹੀ ਹੈ। ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ, ਅਸਲ ਧਰਾਤਲ ਤੇ ਜਿਹੜੇ ਕੰਮ ਹੈ ਉਹ ਨਹੀਂ ਹੋ ਰਹੇ। ਧੰਨਵਾਦ।
ਜਾਂ ਜਾਂਚ ਕੀਤੀ ਗਈ ਹੈ? ਇਹ ਪੂਰਾ ਮਾਮਲੇ ਤੋਂ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਹੈ, ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾਂ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ। ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਕਿਸ ਤਰੀਕੇ ਨਾਲ ਜਿਵੇਂ ਇਹ ਪਰਚਾ ਦਰਜ ਹੋਇਆ, ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਮਲੇ ਤੋਂ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਹੈ, ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਵੀ ਇਕੱਠ ਤਾਂ ਸੱਦਿਆ ਗਿਆ, ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਹੋਰ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਢੰਡੋਰਾ ਪਿੱਟਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਕਾਲੀ ਝੂਠੇ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ, ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਇਹ ਜੀ ਗਪੌੜ ਸੰਖ ਹੈ, ਇਹ ਤਾਂ ਉਦੋਂ ਵੀ ਗਪੌੜ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ? ਜਿਹੜਾ ਇੱਕ ਸਮਾਜ ਸੇਵੀ, ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਠੋਕ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ। ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਹੈ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਹੈ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ ਰਿਪੋਰਟ। ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ।
ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ, 1 ਘੰਟੇ ਚ 8 ਤਰੀਕ ਨੂੰ ਇਨਕੁਆਰੀ ਮਾਰ ਕੋਈ 8 ਤਰੀਕ ਨੂੰ ਹੀ ਹੋ ਜਾਂਦੀ ਹੈ। ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਿਧਾਣੇ ਨੇ ਜਾਂ ਕਿਸੇ ਸੰਸਥਾ ਨੇ ਇਨਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ ਤੇ ਫਿਰ ਖਾਰਜ ਕਾਹਦੇ ਨੇ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣੇ ਲਿਆ। ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ, ਨਹੀਂ ਜੀ, ਨਹੀਂ। ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ। ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਪਹਿਲਾਂ ਵੀ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ, ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜਵਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ ਕਰਦਾ। ਅੱਗੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਊ? ਨਹੀਂ, ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ 6 ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਇਆ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ ਸਭ ਤੋਂ ਵੱਡਾ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ, ਇਹ ਝੂਠੇ ਪਰਚੇ ਅੱਜ ਦਾ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਜੇ ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ 'ਚੋਂ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ, ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਊਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ। ਇਸ ਤੋਂ ਵੱਧ ਕੁਝ ਨਹੀਂ ਇਹਨਾਂ ਦਾ। ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਨਾ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੀ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ ਜੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ ਆ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ ਆ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ ਜੀ? ਇਹ ਬਹੁਤ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਭੁਗਤਿਆ। ਜੇਕਰ ਇਹਨਾਂ ਨੇ ਜਿਹੜਾ ਤੁਸੀਂ ਇਹ ਗੱਲ ਦੱਸਦੇ ਆਪਾਂ ਬਾਹਰ ਫਿਰਦੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ ਬਿਲਕੁਲ ਝੂਠਾ ਪ੍ਰਚਾਰ ਕਰਦੇ ਫਿਰਦੇ ਆ, ਉਹਦੇ ਤੇ ਅਰਬਾਂ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਬਰਬਾਦ ਕਰ ਰਹੇ ਆ। ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਡਾਊਨ ਹੈ। ਇਹਨਾਂ ਨੇ ਸੈਂਟਰ ਤੋਂ ਹੋਰ ਕਰਜ਼ਾ ਬਹੁਤ ਚੱਕ ਲਿਆ, ਜਿਹੜਾ ਕਹਿੰਦੇ ਸੀ ਵੀ ਇਹ ਕਰਜ਼ਾ ਲਾ ਦੇਾਂਗੇ, ਇਹਨਾਂ ਨੇ ਤਾਂ ਹੋਰ ਕਰਜ਼ਾ ਚੱਕ ਲਿਆ। ਇਸ ਕਰਕੇ ਇਹ ਅਨਾੜੀ ਬੰਦਾ ਹੈ, ਇਹ ਆਪਦੀ ਉਹੀ ਜਿਹੜੀ ਜਿਹੇ ਦਾ ਕੋਈ ਇਹਦਾ ਕਿਰਦਾਰ ਸੀਗਾ ਉਹੀ ਕੁਝ ਕਰ ਰਿਹਾ ਹੈ। ਇਹਨੂੰ ਮੈਂ ਇਹ ਗੱਲ ਕਹੂੰਗਾ ਕਿ ਇਹ ਮੁੱਖ ਮੰਤਰੀ ਹੈ ਜਿਹੜਾ, ਇਹ ਡੰਮੀ ਮੁੱਖ ਮੰਤਰੀ ਹੈ ਤੇ ਸਰਕਾਰ ਕੋਈ ਹੋਰ ਚਲਾ ਰਿਹਾ ਹੈ। ਤੇ ਜਿਹੜੇ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ। ਇਸ ਕਰਕੇ ਹੱਥ ਜੋੜ ਕੇ ਸਰਕਾਰਾਂ ਅੱਗੇ ਬੇਨਤੀ ਹੈ ਕਿ ਝੂਠੇ ਪਰਚੇ ਬੰਦ ਕਰ ਦਿਓ, ਪਰ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਇਹ ਸਨ ਪਰਮਿੰਦਰ ਸਿੰਘ ਬਾਲਿਆਂਵਾਲੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਆ ਕਿ ਸਰਕਾਰ ਸਿਰਫ ਪ੍ਰਚਾਰ ਕਰਕੇ ਚਲਾ ਰਹੀ ਹੈ। ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ, ਅਸਲ ਧਰਾਤਲ ਤੇ ਜਿਹੜੇ ਕੰਮ ਹੈ ਉਹ ਨਹੀਂ ਹੋ ਰਹੇ। ਧੰਨਵਾਦ। ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਨਣ ਤੋਂ ਪਹਿਲਾਂ ਪਰਚਾ ਕਰਤਾ, ਮੁੜ ਕੇ ਰੱਦ ਵੀ ਹੋ ਗਿਆ।
ਜਿਹੜਾ ਅੱਜ ਇਕੱਠ ਸੱਦਿਆ ਗਿਆ ਹੈ, ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ ਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ੍ਹ, ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆਂ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਕਿਸ ਤਰੀਕੇ ਨਾਲ ਜਿਵੇਂ ਇਹ ਪਰਚਾ ਦਰਜ ਹੋਇਆ, ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ, ਇਹ ਪੂਰੇ ਮਾਮਲੇ ਨੂੰ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਹੈ, ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਵੀ ਇਕੱਠ ਤਾਂ ਸੱਦਿਆ ਗਿਆ, ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਹੋਰ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਢੰਡੋਰਾ ਪਿੱਟਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਕਾਲੀ ਝੂਠੇ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ, ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਇਹ ਜੀ ਗਪੌੜ ਸੰਖ ਹੈ, ਇਹ ਤਾਂ ਉਦੋਂ ਵੀ ਗਪੌੜ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ? ਜਿਹੜਾ ਇੱਕ ਸਮਾਜ ਸੇਵੀ, ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਠੋਕ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ, ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਆ, ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਆ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਹੈ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ ਰਿਪੋਰਟ। ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ।
1 ਘੰਟੇ 'ਚ 8 ਤਰੀਕ ਨੂੰ ਇਨਕੁਆਰੀ ਮਾਰਕ ਹੋਈ, 8 ਤਰੀਕ ਨੂੰ ਹੀ ਹੋ ਜਾਂਦੀ ਹੈ। ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਿਧਾਣੇ ਨੇ ਜਾਂ ਕਿਸੇ ਸੰਸਥਾ ਨੇ ਇਨਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ ਤੇ ਫਿਰ ਖਾਰਜ ਕਾਹਦੇ ਨੇ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣ ਲਿਆ। ਇਹ ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ। ਨਹੀਂ ਜੀ, ਨਹੀਂ। ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ। ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਪਹਿਲਾਂ ਵੀ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ, ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ? ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜ਼ਬਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ ਕਰਦਾ। ਅੱਗੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਊ? ਨਹੀਂ, ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ 6 ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਏ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ ਸਭ ਤੋਂ ਵੱਡਾ ਅੱਜ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ੍ਹ ਲਾ। ਇਹ ਝੂਠੇ ਪਰਚੇ ਅੱਜ ਦਾ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਜੇ ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ 'ਚੋਂ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ। ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਊਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ। ਇਸ ਤੋਂ ਵੱਧ ਕੁਝ ਨਹੀਂ ਇਹਨਾਂ ਦਾ। ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਦੇ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੀ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ ਜੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ ਆ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ ਆ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ ਜੀ? ਇਹ ਬਹੁਤ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਭੁਗਤਿਆ। ਜੇਕਰ ਇਹਨਾਂ ਨੇ ਜਿਹੜਾ ਤੁਸੀਂ ਇਹ ਗੱਲ ਦੱਸਦੇ ਆਪਾਂ ਬਾਹਰ ਫਿਰਦੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ ਬਿਲਕੁਲ ਝੂਠਾ ਪ੍ਰਚਾਰ ਕਰਦੇ ਫਿਰਦੇ ਆ, ਉਹਦੇ ਤੇ ਅਰਬਾਂ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਬਰਬਾਦ ਕਰ ਰਹੇ ਆ। ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਡਾਊਨ ਹੈ। ਇਹਨਾਂ ਨੇ ਸੈਂਟਰ ਤੋਂ ਹੋਰ ਕਰਜ਼ਾ ਬਹੁਤ ਚੱਕ ਲਿਆ, ਜਿਹੜਾ ਕਹਿੰਦੇ ਸੀ ਵੀ ਇਹ ਕਰਜ਼ਾ ਲਾ ਦੇਾਂਗੇ, ਇਹਨਾਂ ਨੇ ਤਾਂ ਹੋਰ ਕਰਜ਼ਾ ਚੱਕ ਲਿਆ। ਇਸ ਕਰਕੇ ਇਹ ਅਨਾੜੀ ਬੰਦਾ ਹੈ, ਇਹ ਆਪਦੀ ਉਹੀ ਜਿਹੜੀ ਜਿਹੇ ਜਿਹਾ ਕੋਈ ਇਹਦਾ ਕਿਰਦਾਰ ਸੀਗਾ ਉਹੀ ਕੁਝ ਕਰ ਰਿਹਾ ਹੈ। ਇਹਨੂੰ ਮੈਂ ਇਹ ਗੱਲ ਕਹੂੰਗਾ ਕਿ ਇਹ ਮੁੱਖ ਮੰਤਰੀ ਹੈ ਜਿਹੜਾ, ਇਹ ਡੰਮੀ ਮੁੱਖ ਮੰਤਰੀ ਹੈ ਤੇ ਸਰਕਾਰ ਕੋਈ ਹੋਰ ਚਲਾ ਰਿਹਾ ਹੈ, ਤੇ ਜਿਹੜੇ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ। ਇਸ ਕਰਕੇ ਹੱਥ ਜੋੜ ਕੇ ਸਰਕਾਰਾਂ ਅੱਗੇ ਬੇਨਤੀ ਹੈ ਕਿ ਝੂਠੇ ਪਰਚੇ ਬੰਦ ਕਰ ਦਿਓ, ਪਰ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਇਹ ਸਨ ਪਰਮਿੰਦਰ ਸਿੰਘ ਬਾਲਿਆਂਵਾਲੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਆ ਕਿ ਸਰਕਾਰ ਸਿਰਫ ਪ੍ਰਚਾਰ ਕਰਕੇ ਚਲਾ ਰਹੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ, ਅਸਲ ਧਰਾਤਲ ਤੇ ਜਿਹੜੇ ਕੰਮ ਆ ਉਹ ਨਹੀਂ ਹੋ ਰਹੇ। ਧੰਨਵਾਦ। ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਨਣ ਤੋਂ ਪਹਿਲਾਂ ਪਰਚਾ ਕਰਤਾ, ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ
ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ ਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ੍ਹ, ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਕਿਸ ਤਰੀਕੇ ਨਾਲ ਜਿਵੇਂ ਇਹ ਪਰਚਾ ਦਰਜ ਹੋਇਆ, ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਮਲਾ ਕਿ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ? ਜਿਹੜਾ ਅੱਜ ਇਕੱਠ ਸੱਦਿਆ ਗਿਆ, ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਵੀ ਇਕੱਠ ਤਾਂ ਸੱਦਿਆ ਗਿਆ, ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਹੋਰ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਢੰਡੋਰਾ ਪਿੱਟਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਕਾਲੀ ਝੂਠੇ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ, ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਇਹ ਜੀ ਗਪੌੜ ਸੰਖ ਹੈ, ਇਹ ਤਾਂ ਉਦੋਂ ਵੀ ਗਪੌੜ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ? ਜਿਹੜਾ ਇੱਕ ਸਮਾਜ ਸੇਵੀ, ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਠੋਕ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ, ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਆ, ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਹੈ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਹੈ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ ਰਿਪੋਰਟ। ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ? 1 ਘੰਟੇ 'ਚ 8 ਤਰੀਕ ਨੂੰ ਇਨਕੁਆਰੀ ਮਾਰ ਕੋਈ 8 ਤਰੀਕ ਨੂੰ ਹੀ ਹੋ ਜਾਂਦੀ ਹੈ।
ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਿਧਾਣੇ ਨੇ ਜਾਂ ਕਿਸੇ ਸੰਸਥਾ ਨੇ ਇਨਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ ਤੇ ਫਿਰ ਖਾਰਜ ਕਾਹਦੇ ਨੇ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣੇ ਲਿਆ। ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ। ਨਹੀਂ ਜੀ, ਨਹੀਂ। ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ। ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਪਹਿਲਾਂ ਵੀ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ, ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ, ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜ਼ਬਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ ਕਰਦਾ। ਅੱਗੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਊ? ਨਹੀਂ, ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ 6 ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਇਆ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ ਸਭ ਤੋਂ ਵੱਡਾ ਅੱਜ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਹੈ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ। ਇਹ ਝੂਠੇ ਪਰਚੇ ਅੱਜ ਦਾ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਜੇ ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ 'ਚੋਂ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ, ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਊਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ। ਇਸ ਤੋਂ ਵੱਧ ਕੁਝ ਨਹੀਂ ਇਹਨਾਂ ਦਾ। ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਨਾ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੀ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ ਜੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ ਆ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ ਆ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ ਜੀ? ਇਹ ਬਹੁਤ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਭੁਗਤਿਆ। ਜੇਕਰ ਇਹਨਾਂ ਨੇ ਜਿਹੜਾ ਤੁਸੀਂ ਇਹ ਗੱਲ ਦਾ ਆਪਾਂ ਬਾਹਰ ਫਿਰਦੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ ਬਿਲਕੁਲ ਝੂਠਾ ਪ੍ਰਚਾਰ ਕਰਦੇ ਫਿਰਦੇ ਆ, ਉਹਦੇ ਤੇ ਅਰਬਾਂ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਬਰਬਾਦ ਕਰ ਰਹੇ ਆ। ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਡਾਊਨ ਹੈ। ਇਹਨਾਂ ਨੇ ਸੈਂਟਰ ਤੋਂ ਹੋਰ ਕਰਜ਼ਾ ਬਹੁਤ ਚੱਕ ਲਿਆ, ਜਿਹੜਾ ਕਹਿੰਦੇ ਸੀ ਵੀ ਇਹ ਕਰਜ਼ਾ ਲਾ ਦੇਾਂਗੇ, ਇਹਨਾਂ ਨੇ ਤਾਂ ਹੋਰ ਕਰਜ਼ਾ ਚੱਕਿਆ। ਇਸ ਕਰਕੇ ਇਹ ਅਨਾੜੀ ਬੰਦਾ ਹੈ, ਇਹ ਆਪਦੀ ਉਹੀ ਜਿਹੜੀ ਜਿਹੇ ਜਿਹਾ ਕੋਈ ਇਹਦਾ ਕਿਰਦਾਰ ਸੀਗਾ ਉਹੀ ਕੁਝ ਕਰ ਰਿਹਾ ਹੈ। ਇਹਨੂੰ ਮੈਂ ਇਹ ਗੱਲ ਕਹੂੰਗਾ ਕਿ ਇਹ ਮੁੱਖ ਮੰਤਰੀ ਹੈ ਜਿਹੜਾ, ਇਹ ਡੰਮੀ ਮੁੱਖ ਮੰਤਰੀ ਹੈ ਤੇ ਸਰਕਾਰ ਕੋਈ ਹੋਰ ਚਲਾ ਰਿਹਾ ਹੈ। ਤੇ ਜਿਹੜੇ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ। ਇਸ ਕਰਕੇ ਹੱਥ ਜੋੜ ਕੇ ਸਰਕਾਰਾਂ ਅੱਗੇ ਬੇਨਤੀ ਹੈ ਕਿ ਝੂਠੇ ਪਰਚੇ ਬੰਦ ਕਰ ਦਿਓ, ਪਰ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਇਹ ਸਨ ਪਰਮਿੰਦਰ ਸਿੰਘ ਬਾਲਿਆਂਵਾਲੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਆ ਕਿ ਸਰਕਾਰ ਸਿਰਫ ਪ੍ਰਚਾਰ ਕਰਕੇ ਚਲਾ ਰਹੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ, ਅਸਲ ਧਰਾਤਲ ਤੇ ਜਿਹੜੇ ਕੰਮ ਆ ਉਹ ਨਹੀਂ ਹੋ ਰਹੇ। ਧੰਨਵਾਦ। ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਮਲਾ ਕਿ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ।
ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ ਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦੇ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਹੈ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਆ। ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ, ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਗੁਰਿਕਬਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ, ਇਹ ਪੂਰੇ ਮਾਮਲੇ ਨੂੰ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਵੀ ਇਕੱਠ ਤਾਂ ਸੱਦਿਆ ਗਿਆ, ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਕਿਹੜੀ ਸੀ ਕਾਲੀ ਝੂਠੇ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ। ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਜੀ ਗਪੌੜ ਸੰਖ ਹੈ, ਇਹ ਤਾਂ ਉਦੋਂ ਵੀ ਗਪੌੜ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ? ਜਿਹੜਾ ਇੱਕ ਸਮਾਜ ਸੇਵੀ, ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਬਣੂਗਾ? ਕਾਰਨ ਕੀ ਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦੇ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ। ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਆ, ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਜਿਹੜੇ ਇਸ ਤਰ੍ਹਾਂ ਦੇ ਬੰਦੇ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਆ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਆ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ ਰਿਪੋਰਟ। ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ? 1 ਘੰਟੇ 'ਚ 8 ਤਰੀਕ ਨੂੰ ਇਨਕੁਆਰੀ ਮਾਰ ਕੋਈ 8 ਤਰੀਕ ਨੂੰ ਹੋ ਜਾਂਦੀ ਹੈ। ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਧਾਣੇ ਨੇ ਜਾਂ ਕਿਸੇ ਸੰਸਥਾ ਨੇ
ਇਹ ਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ ਤੇ ਫਿਰ ਖਾਰਜ ਕਾਹਦੇ ਨੇ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣੇ ਲਿਆ। ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ। ਨਹੀਂ ਜੀ, ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਪਹਿਲਾਂ ਵੀ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ, ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜਵਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ। ਅੱਗੇ ਇਹਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਸਮਾਪਤ? ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਇਆ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ, ਸਭ ਤੋਂ ਵੱਡਾ ਅੱਜ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ, ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ 'ਚੋਂ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ, ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ, ਇਸ ਤੋਂ ਵੱਧ ਕੁਝ ਨਹੀਂ ਇਹਨਾਂ ਦਾ। ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਦੇ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੀ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲੇ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ ਆ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ ਆ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ? ਇਹ ਬਹੁਤ ਜਿਹੜਾ ਹੈਗਾ, ਪਹਿਲਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਭੁਗਤਿਆ। ਜੇਕਰ ਇਹਨਾਂ ਨੇ ਜਿਹੜਾ ਤੁਸੀਂ ਇਹ ਗੱਲ ਦੱਸਦੇ ਹੋ, ਆਪਾਂ ਬਾਹਰ ਫਿਰਦੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ ਬਿਲਕੁਲ ਝੂਠਾ ਪ੍ਰਚਾਰ ਕਰਦੇ ਫਿਰਦੇ ਆ, ਉਹਦੇ ਤੇ ਅਰਬਾਂ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਬਰਬਾਦ ਕਰ ਰਹੇ ਆ। ਪੰਜਾਬ ਦੀ ਆਰਥਿਕਤਾ ਪਹਿਲਾਂ ਹੀ ਡਾਊਨ ਹੈ। ਇਹਨਾਂ ਨੇ ਸੈਂਟਰ ਤੋਂ ਹੋਰ ਕਰਜ਼ਾ ਬਹੁਤ ਚੱਕ ਲਿਆ, ਜਿਹੜਾ ਕਹਿੰਦੇ ਸੀ ਵੀ ਇਹ ਕਰਜ਼ਾ ਲਾ ਦੇਾਂਗੇ, ਇਹਨਾਂ ਨੇ ਤਾਂ ਹੋਰ ਕਰਜ਼ਾ ਚੱਕ ਲਿਆ। ਇਸ ਕਰਕੇ ਇਹ ਅਨਾੜੀ ਬੰਦਾ ਹੈ, ਇਹ ਆਪਦੀ ਉਹੀ ਜਿਹੜੀ ਜਿਹੇ ਜਿਹਾ ਕੋਈ ਇਹਦਾ ਕਿਰਦਾਰ ਸੀਗਾ ਉਹੀ ਕੁਝ ਕਰ ਰਿਹਾ ਹੈ। ਇਹਨੂੰ ਮੈਂ ਇਹ ਗੱਲ ਕਹੂੰਗਾ ਕਿ ਇਹ ਮੁੱਖ ਮੰਤਰੀ ਹੈ ਜਿਹੜਾ, ਇਹ ਡੰਮੀ ਮੁੱਖ ਮੰਤਰੀ ਹੈ ਤੇ ਸਰਕਾਰ ਕੋਈ ਹੋਰ ਚਲਾ ਰਿਹਾ ਹੈ, ਤੇ ਜਿਹੜੇ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ। ਇਸ ਕਰਕੇ ਹੱਥ ਜੋੜ ਕੇ ਸਰਕਾਰਾਂ ਅੱਗੇ ਬੇਨਤੀ ਹੈ ਕਿ ਝੂਠੇ ਪਰਚੇ ਬੰਦ ਕਰ ਦਿਓ, ਪਰ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦੇਵਾਂਗੇ। ਬਹੁਤ ਬਹੁਤ ਧੰਨਵਾਦ ਇਹ ਸਨ ਪਰਮਿੰਦਰ ਸਿੰਘ ਬਾਲਿਆਵਾਲੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਆ ਕਿ ਸਰਕਾਰ ਸਿਰਫ ਪ੍ਰਚਾਰ ਕਰਕੇ ਚਲਾ ਰਹੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ ਹੈ, ਅਸਲ ਧਰਾਤਲ ਤੇ ਜਿਹੜੇ ਕੰਮ ਹੈ ਉਹ ਨਹੀਂ ਹੋ ਰਹੇ। ਧੰਨਵਾਦ। ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਨਣ ਕੇ ਪਹਿਲਾਂ ਪਰਚਾ ਕਰਤਾ, ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ, ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ,
ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ, ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆਂ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਕਿਸ ਤਰੀਕੇ ਨਾਲ ਜਿਵੇਂ ਇਹ ਪਰਚਾ ਦਰਜ ਹੋਇਆ, ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਮਲਾ ਨੂੰ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਵੀ ਇਕੱਠ ਤਾਂ ਸੱਦਿਆ ਗਿਆ, ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਹੋਰ ਜਿਹੜੀਆਂ ਜਥੇਬੰਦੀਆਂ, ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਢੰਡੋਰਾ ਪਿੱਟਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਕਾਲੀ ਝੂਠੇ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ, ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਇਹ ਜੀ ਗਪੌਰ ਸੰਖ ਹੈ, ਇਹ ਤਾਂ ਉਦੋਂ ਵੀ ਗਪੌਰ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ? ਜਿਹੜਾ ਇੱਕ ਸਮਾਜ ਸੇਵੀ ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਠੋਕ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਬਣੂ? ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ, ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ, ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ, ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਆ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਆ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ ਰਿਪੋਰਟ। ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ? 1 ਘੰਟੇ 'ਚ 8 ਤਰੀਕ ਨੂੰ ਇਨਕੁਆਰੀ ਮਾਰ ਕੋਈ 8 ਤਰੀਕ ਨੂੰ ਹੀ ਹੋ ਜਾਂਦੀ ਹੈ। ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਧਾਣੇ ਨੇ ਜਾਂ ਕਿਸੇ ਸੰਸਥਾ ਨੇ ਇਨਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ,
ਤੇ ਫਿਰ ਖਾਰਜ ਕਾਹਦੇ ਨਾਲ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣ ਇਹ ਲਿਆ। ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ। ਨਹੀਂ ਜੀ, ਨਹੀਂ। ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ। ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਪਹਿਲਾਂ ਵੀ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ, ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ, ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜਵਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ ਕਰਦਾ। ਅੱਗੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਊ? ਨਹੀਂ, ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ 6 ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਇਆ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ, ਸਭ ਤੋਂ ਵੱਡਾ ਅੱਜ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ, ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਜੇ ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ 'ਚੋਂ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ, ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਊਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ, ਇਸ ਤੋਂ ਵੱਧ ਕੁਝ ਨਹੀਂ। ਇਹਨਾਂ ਦਾ ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਨਾ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੀ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲੇ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ ਆ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ ਆ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ? ਇਹ ਬਹੁਤ ਜਿਹੜਾ ਹੈਗਾ ਪਹਿਲਾਂ ਇਹਨਾਂ ਨੇ ਸੰਗਰੂਰ ਦੇ ਵਿੱਚ ਭੁਗਤਿਆ। ਜੇਕਰ ਇਹਨਾਂ ਨੇ ਜਿਹੜਾ ਤੁਸੀਂ ਇਹ ਗੱਲ ਦਾ ਆਪਾਂ ਬਾਹਰ ਫਿਰਦੀਆਂ ਬਾਹਰਲੀਆਂ ਸਟੇਟਾਂ ਦੇ ਵਿੱਚ ਬਿਲਕੁਲ ਝੂਠਾ ਪ੍ਰਚਾਰ ਕਰਦੇ ਫਿਰਦੇ ਆ, ਉਹਦੇ ਤੇ ਅਰਬਾਂ ਰੁਪਈਆ ਪੰਜਾਬ ਸਰਕਾਰ ਦਾ ਜਿਹੜਾ ਹੈਗਾ ਉਹ ਇਹ ਜਿਹੜਾ ਹੈਗਾ ਬਰਬਾਦ ਕਰ ਰਹੇ ਆ। ਪੰਜਾਬ ਦੀ ਆਰਥਿਕਤਾ ਪਹਿਲੀ ਡਾਊਨ ਹੈ। ਇਹਨਾਂ ਨੇ ਸੈਂਟਰ ਤੋਂ ਹੋਰ ਕਰਜ਼ਾ ਬਹੁਤ ਚੱਕ ਲਿਆ, ਜਿਹੜਾ ਕਹਿੰਦੇ ਸੀ ਵੀ ਇਹ ਕਰਜ਼ਾ ਲਾ ਦੇਾਂਗੇ, ਇਹਨਾਂ ਨੇ ਤਾਂ ਹੋਰ ਕਰਜ਼ਾ ਚੱਕ ਲਿਆ। ਇਸ ਕਰਕੇ ਇਹ ਅਨਾੜੀ ਬੰਦਾ ਹੈ, ਇਹ ਆਪਦੀ ਉਹੀ ਜਿਹੜੀ ਜਿਹੇ ਜਿਹਾ ਕੋਈ ਇਹਦਾ ਕਿਰਦਾਰ ਸੀਗਾ ਉਹੀ ਕੁਝ ਕਰ ਰਿਹਾ ਹੈ। ਇਹਨੂੰ ਮੈਂ ਇਹ ਗੱਲ ਕਹੂੰਗਾ ਕਿ ਇਹ ਮੁੱਖ ਮੰਤਰੀ ਹੈ ਜਿਹੜਾ, ਇਹ ਡੰਮੀ ਮੁੱਖ ਮੰਤਰੀ ਹੈ ਤੇ ਸਰਕਾਰ ਕੋਈ ਹੋਰ ਚਲਾ ਰਿਹਾ ਹੈ, ਤੇ ਜਿਹੜੇ ਲੋਕ ਸਰਕਾਰ ਚਲਾ ਰਹੇ ਆ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ। ਇਸ ਕਰਕੇ ਹੱਥ ਜੋੜ ਕੇ ਸਰਕਾਰਾਂ ਅੱਗੇ ਬੇਨਤੀ ਹੈ ਕਿ ਝੂਠੇ ਪਰਚੇ ਬੰਦ ਕਰ ਦਿਓ, ਪਰ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਹੋਣ ਦੇਵਾਂਗੇ। ਬਹੁਤ ਬਹੁਤ ਧੰਨਵਾਦ। ਇਹ ਸਨ ਪਰਮਿੰਦਰ ਸਿੰਘ ਬਾਲਿਆਂਵਾਲੀ, ਜਿਨ੍ਹਾਂ ਵੱਲੋਂ ਸਾਫ਼ ਤੌਰ ਤੇ ਸਰਕਾਰ ਦੇ ਉੱਪਰ ਸਵਾਲ ਚੱਕੇ ਗਏ ਆ ਕਿ ਸਰਕਾਰ ਸਿਰਫ ਪ੍ਰਚਾਰ ਕਰਕੇ ਚਲਾ ਰਹੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਪ੍ਰਚਾਰ ਕੀਤਾ ਜਾਂਦਾ ਹੈ, ਅਸਲ ਧਰਾਤਲ ਤੇ ਜਿਹੜੇ ਕੰਮ ਹੈ ਉਹ ਨਹੀਂ ਹੋ ਰਹੇ। ਧੰਨਵਾਦ। ਜਾਂ ਜਾਂਚ ਕੀਤੀ ਗਈ ਹੈ, ਇਹ ਪੂਰਾ ਮਾਨਣ ਤੋਂ ਪਹਿਲਾਂ ਪਰਚਾ ਕਰਤਾ, ਮੁੜ ਕੇ ਰੱਦ ਵੀ ਹੋ ਗਿਆ। ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ, ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ। ਕਾਰਨ ਕੀ
ਗਿਆ ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ ਉਦੋਂ ਤਾਂ 10 ਗੁਣਾ ਹੋ ਗਿਆ। ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਸਰਕਾਰ ਨੂੰ ਕਿ ਸਰਕਾਰੇ ਕੰਨ ਖੋਲ ਲਾ, ਇਹ ਝੂਠੇ ਪਰਚੇ ਜਿੱਦਾਂ ਤੂੰ ਲੱਖੇ ਤੇ ਕੀਤਾ ਸੀ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਸਾਡੇ ਨਾਲ ਪਰਮਿੰਦਰ ਸਿੰਘ ਬਾਲਿਆਂ ਬਾਈ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਪਰਮਿੰਦਰ ਸਿੰਘ ਜੀ, ਅੱਜ ਤੁਸੀਂ ਮਹਾਰਾਜ ਜੋ ਇਕੱਠ ਕੀਤਾ ਗਿਆ ਹੈ ਲੱਖਾ ਸਧਾਣਾ ਵੱਲੋਂ, ਇਸ ਇਕੱਠ ਤੇ ਪਹੁੰਚੋ, ਕਿਵੇਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ? ਕਿਸ ਤਰੀਕੇ ਨਾਲ ਜਿਵੇਂ ਇਹ ਪਰਚਾ ਦਰਜ ਹੋਇਆ, ਪਰਚਾ ਦਰਜ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਤੋਂ ਬਾਅਦ ਕਹਿੰਦੇ ਵੀ ਰੱਦ ਵੀ ਕਰ ਦਿੱਤਾ ਗਿਆ ਜਾਂ ਜਾਂਚ ਕੀਤੀ ਗਈ ਹੈ, ਇਹ ਪੂਰੇ ਮਾਮਲੇ ਨੂੰ ਕਿ ਪਹਿਲਾਂ ਪਰਚਾ ਕਰਤਾ ਮੁੜ ਕੇ ਰੱਦ ਵੀ ਹੋ ਗਿਆ? ਜਿਹੜਾ ਅੱਜ ਇਕੱਠ ਸੱਦਿਆ ਗਿਆ ਇਸ ਤੋਂ ਡਰ ਕੇ ਸਰਕਾਰ ਬਖਲਾਹਟ ਵਿੱਚ ਆ ਗਈ। ਉਹਨਾਂ ਨੇ ਝੂਠਾ ਪਰਚਾ ਦਰਜ ਕਰਤਾ ਲਿਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਕਰੀਏ ਕੀ, ਵੀ ਇਕੱਠ ਤਾਂ ਸੱਦਿਆ ਗਿਆ। ਉੱਥੇ ਮਾਨ ਸਾਹਿਬ ਨੇ ਜਾਂ ਹੋਰ ਜਿੰਨੀਆਂ ਵੀ ਹੋਰ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਢੰਡੋਰਾ ਪਿੱਟਿਆ ਜਾ ਚੁੱਕਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਅਕਾਲੀ ਝੂਠੇ ਪਰਚੇ ਦਰਜ ਕਰਦੇ ਆ, ਕਾਂਗਰਸ ਕਰਦੀ ਹੈ, ਤਾਂ ਮਤਲਬ ਇਹ ਗੱਲ ਕਲੀਅਰ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਉਹਨਾਂ ਦੀ ਵੀ ਪਿਓ ਆ। ਜਿਵੇਂ ਆਪਾਂ ਮੰਨ ਲਓ ਸੁਖਬੀਰ ਬਾਦਲ ਨੂੰ ਕਹਿੰਦੇ ਸੀ ਵੀ ਇਹ ਜੀ ਗਪੌੜ ਸੰਖ ਹੈ, ਇਹ ਤਾਂ ਉਦੋਂ ਵੀ ਗਪੌੜ ਸੰਖ ਹੈ ਵੀ ਇੱਕ ਬਿਲਕੁਲ ਹੀ ਨਿਰਾਰਥਕ ਝੂਠਾ ਪਰਚਾ ਇੱਕ ਲੱਖੇ ਸਧਾਣੇ ਤੇ ਦਰਜ ਕਰ ਜੇ ਤੇ ਆਮ ਲੋਕਾਂ ਦਾ ਕੀ ਬਣੂਗਾ? ਜਿਹੜਾ ਇੱਕ ਸਮਾਜ ਸੇਵੀ ਉਹ ਐਮਐਲਏ ਦੀ ਇਲੈਕਸ਼ਨ ਵੀ ਵਿਰੋਧੀ ਧਿਰ ਠੋਕ ਕੇ ਲੜ ਚੁੱਕਿਆ, ਦੂਜੇ ਨੰਬਰ ਤੇ ਆਇਆ ਉਹ, ਤੇ ਉਸ ਬੰਦੇ ਤੇ ਜੇ ਇਹ ਪਰਚਾ ਦਰਜ ਕਰਦੇ ਆਮ ਲੋਕਾਂ ਦਾ ਕੀ ਕਾਰਨ ਕੀ ਆ? ਪਰਚਾ ਦਰਜ ਕਿਹੜੀ ਗੱਲ ਤੋਂ ਕੀਤਾ ਗਿਆ? ਕੋਈ ਇਹਨਾਂ ਨੂੰ ਲੱਖੇ ਸਹਾਣੇ ਤੋਂ ਡਰ ਸੀ ਵੀ ਲੋਕਾਂ ਨੂੰ ਇਕਾਗਰ ਕਰਕੇ ਸਰਕਾਰ ਦੇ ਖਿਲਾਫ ਕੋਈ ਐਕਸ਼ਨ ਕਰ ਸਕਦਾ? ਸਰਕਾਰ ਕੋਲੇ ਕੁਝ ਨਹੀਂ ਲੋਕਾਂ ਨੂੰ ਦੇਣ ਨੂੰ। ਸਰਕਾਰ ਦਾ ਬਹੁਤ ਵੱਡਾ ਵਿਰੋਧ ਹੈ, ਉਹ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਦੇਖ ਚੁੱਕੇ ਹੈ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਲੱਖੇ ਸਧਾਣੇ ਨੇ ਮਾਨ ਸਾਹਿਬ ਦੇ ਨਾਲ ਵੀ ਰਹੇ ਆ, ਹੁਣ ਵੀ ਅਸੀਂ ਨਾਲ ਇਕੱਠੇ ਚੱਲਦੇ ਆ। ਉਹਨਾਂ ਨੂੰ ਇਹ ਹੈ ਵੀ ਲੱਖੇ ਸਧਾਣੇ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਸਾਡੇ ਨਾਲ ਚੱਲਣ, ਸਾਡੀ ਵਿਰੋਧਤਾ ਨਾ ਕਰਨ, ਸਾਡੇ ਪੱਖ 'ਚ ਬਿਆਨਬਾਜ਼ੀ ਕਰਨ। ਜਦੋਂ ਚਿੱਟਾ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕਣ ਲੱਗ ਗਿਆ, ਜਾਂ ਲੱਖਾ ਸਧਾਣਾ ਜਾਂ ਅਸੀਂ ਕਿਵੇਂ ਸਰਕਾਰ ਦੀ ਵਿਰੋਧਤਾ ਨਾ ਕਰਾਂਗੇ? ਥਾਣਿਆਂ ਦੇ ਵਿੱਚ ਜਿੱਥੇ ਰਾਜੀ ਬੰਦੇ ਹੁੰਦੇ ਉੱਥੇ ਚਿੱਟੇ ਦੀਆਂ ਪਿਛਲੇ ਦਿਨੀ ਪਤਾ ਲੱਗਾ ਰਾਮਪੁਰੇ ਥਾਣੇ ਦੇ ਵਿੱਚ ਕਿਸੇ ਨੇ ਕੋਈ ਰਾਜੀ ਬੰਦਾ ਸੀ, ਉੱਥੇ ਲਿਆ ਕੇ ਕਿਸੇ ਬਜ਼ੁਰਗ ਨੇ ਆਪਦੇ ਥਾਣੇਦਾਰ ਦੇ ਸਾਹਮਣੇ ਅੰਮ੍ਰਿਤਪਾਲ ਦੇ ਟੀਕਾ ਲਾਇਆਗਾ ਚਿੱਟੇ ਦਾ। ਚਿੱਟਾ ਤਾਂ ਥਾਣਿਆਂ 'ਚ ਵਿਕੀ ਜਾਂਦਾ ਹੈ। ਇੰਨਾ ਚਿੱਟਾ ਜਿੰਨਾ ਬਾਦਲ ਕਹਿ ਜਾਂ ਕਾਂਗਰਸ ਵੇਲੇ ਸੀ ਉਦੋਂ ਤਾਂ 10 ਗੁਣਾ ਹੋ ਗਿਆ। ਕੋਈ ਕੰਟਰੋਲ ਹੀ ਨਹੀਂ ਸਰਕਾਰ ਤੇ ਸਰਕਾਰ ਬੁਖਲਾਹਟ 'ਚ ਆ ਗਈ। ਜਿਹੜੀ ਤੁਸੀਂ ਕਹਿੰਦੇ ਇਨਕੁਆਰੀ ਕੁਝ ਨਹੀਂ ਕੀਤੀ। ਮੇਰੇ ਕੋਲੇ ਦੋਨੇ ਰਿਪੋਰਟਾਂ ਇਨਕੁਆਰੀ ਦੀ ਵੀ ਹੈ ਤੇ ਖਾਰਜ ਕਰੇ ਦੀ ਵੀ ਹੈ। ਕੱਲ ਹੀ ਇਨਕੁਆਰੀ ਕਰੀ, ਕੱਲ ਹੀ 8 ਤਰੀਕ ਨੂੰ, ਕੱਲ ਹੀ ਉਹ ਐਸਐਸਪੀ ਕੋਲੇ ਗਈ, ਕੱਲ ਹੀ ਡੀਐਸਪੀ ਕੋਲੇ ਗਈ ਤੇ ਕੱਲ ਹੀ ਉਹ ਖਾਰਜ ਵੀ ਹੋ ਗਈ 10 ਵਜੇ ਨੂੰ। ਮੈਨੂੰ ਇੱਕ ਗੱਲ ਦੱਸੋ, 10 ਵਜੇ ਤਾਂ ਦਫ਼ਤਰ ਵੀ ਨਹੀਂ ਬਹਿੰਦੇ ਅਫਸਰ, ਤੇ 10 ਵਜੇ ਨੂੰ ਕਿਹੜੇ ਅਫਸਰ ਨੇ ਕਿੱਥੇ ਇਨਕੁਆਰੀ ਕਰ ਲਈ, ਕੀ ਤੋਂ ਕਰ ਲਈ? ਤੇ ਇਹ ਬਖਲਾਹਟ ਦਾ ਨਤੀਜਾ ਹੈ। ਸਰਕਾਰ ਨੇ ਡਰਦੀ ਨੇ ਜਿਹੜਾ ਪਰਚਾ ਉਹ ਖਾਰਜ ਕੀਤਾ। ਉਹਨਾਂ ਨੂੰ ਇਹ ਸੀ ਵੀ ਅੱਜ ਵਾਲਾ ਇਕੱਠ ਹੈ ਜਿਹੜਾ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਘਟਾਇਆ ਜਾਵੇ। ਤੁਹਾਨੂੰ ਲੱਗਦਾ ਕਿ ਜਿਵੇਂ ਇਹਨਾਂ ਨੇ ਜਿਹੜੀ ਰਿਪੋਰਟ ਹੈ ਕੱਲ ਸ਼ਾਮ ਨੂੰ ਜਨਤਕ ਕਰ ਦਿੱਤੀ ਹੈ ਵੀ ਅਸੀਂ ਇਹ ਪਰਚਾ ਖਾਰਜ ਕੀਤਾ, ਉਹਦਾ ਅਸਰ ਅੱਜ ਹੋਣ ਵਾਲੇ ਇਕੱਠ ਤੇ ਪਊਗਾ? ਨਹੀਂ, ਕੋਈ ਪੈਂਦਾ ਨਹੀਂ ਜੀ, ਕੋਈ ਨਹੀਂ ਪੈਂਦਾ। ਪਰ ਇਹਨਾਂ ਦੀ ਕੋਸ਼ਿਸ਼ ਇਹੀ ਹੈ, ਇਹਨਾਂ ਦੀ ਕੋਸ਼ਿਸ਼ ਹੈ, ਇਹਨਾਂ ਨੇ ਜਿਹੜੇ ਮਤਲਬ ਮੈਂ ਕਹੂੰਗਾ ਜਿਹੜੇ ਇਹਨਾਂ ਦੇ ਗੁਰਗੇ ਹੈ ਜਾਂ ਇਹਨਾਂ ਨਾਲ ਸੰਬੰਧਿਤ ਲੋਕ ਹੈ, ਇਹ ਸ਼ਾਮ ਨੂੰ ਨਹੀਂ, ਇਹ ਤਾਂ ਸਵੇਰੇ 10 ਵਜੇ ਉਹਨਾਂ ਨੇ ਰਿਲੀਜ਼ ਕਰਤੀ ਸੀ। 10 ਵਜੇ ਸਹੀ ਰਿਲੀਜ਼ ਕਰਤੀ। 10 ਵਜੇ ਤਾਂ ਮੇਰੇ ਕੋਲੇ 10 ਵਜੇ ਦੀ WhatsApp ਤੇ ਆਈ ਵੀ ਹੈ ਇਹ ਰਿਪੋਰਟ। ਇਹ ਤਾਂ ਸਵੇਰੇ ਹੀ ਕਰਤੀ ਸੀ ਉਹਨਾਂ ਨੇ। ਤਾਂ ਹੀ ਤਾਂ ਮੈਂ ਕਹਿ ਰਿਹਾ ਵੀ 10 ਵਜੇ ਨੂੰ ਕਿਹੜਾ ਇਨਕੁਆਰੀ ਹੋ ਗਈ? 1 ਘੰਟੇ 'ਚ 8 ਤਰੀਕ ਨੂੰ ਇਨਕੁਆਰੀ ਮਾਰ ਕੋਈ 8 ਤਰੀਕ ਨੂੰ ਹੋ ਜਾਂਦੀ ਹੈ। ਨਾ ਕਿਸੇ ਨੇ ਐਪਲੀਕੇਸ਼ਨ ਦਿੱਤੀ ਹੈ। ਜਦੋਂ ਲੱਖੇ ਸਧਾਣੇ ਨੇ ਜਾਂ ਕਿਸੇ ਸੰਸਥਾ ਨੇ ਇਨਕੁਆਰੀ ਦੀ ਐਪਲੀਕੇਸ਼ਨ ਹੀ ਨਹੀਂ ਦਿੱਤੀ
ਤੇ ਫਿਰ ਖਾਰਜ ਕਾਹਦੇ ਨੇ ਕਰਤੀ? ਆਪ ਹੀ ਦਰਜ ਕਰ ਲਿਆ ਤੇ ਆਪ ਹੀ ਖਾਰਜ ਕਰ ਹੁਣੇ ਲਿਆ। ਮੰਨਦੇ ਹੋ ਕਿ ਇਹ ਖਾਰਜ ਕੱਲਾ ਜਿਹੜਾ ਕਾਗਜ਼ਾਂ 'ਚ ਕੀਤਾ ਗਿਆ ਕਿ ਅਸਲ ਦੇ ਵਿੱਚ ਇਹ ਖਜਾ, ਕਿਉਂਕਿ ਇੱਕ ਪ੍ਰੋਸੀਜਰ ਹੁੰਦਾ, ਜੇ ਪਰਚਾ ਦਰਜ ਕਰਨ ਦਾ ਇੱਕ ਪ੍ਰੋਸੀਜਰ ਹੈ ਤਾਂ ਉਹਨੂੰ ਖਾਰਜ ਕਰਨ ਦਾ ਵੀ ਇੱਕ ਪ੍ਰੋਸੀਜਰ ਆ, ਨਹੀਂ ਜੀ, ਨਹੀਂ। ਤਾਂ ਉਹ ਤੁਹਾਨੂੰ ਲੱਗਦਾ ਕਿ ਉਹ ਪੂਰਾ ਹੋਊਗਾ? ਨਹੀਂ ਜੀ, ਨਹੀਂ, ਜਦੋਂ ਝੂਠਾ ਪਰਚਾ ਹੀ ਹੈ, ਝੂਠਾ ਉਹਨਾਂ ਨੇ ਐਂ ਦਿੱਤਾ ਸੀ ਕਾਗਜ਼ਾਂ 'ਚ, ਤੇ ਹੁਣ ਵੀ ਝੂਠਾ ਤਾਂ ਜਦੋਂ ਮਰਜ਼ੀ ਖਾਰਜ ਕਰ ਲੈਣ। ਉਹ ਤਾਂ ਐਸਐਸਪੀ ਦੇ ਦਰਖਾਸਤ ਐਪਲੀਕੇਸ਼ਨ ਉਹਦੇ ਤੇ ਸਾਈਨ ਹੈਗੇ ਐਸਐਸਪੀ ਦੇ ਵੀ ਇਹ ਪਾਇਆ ਨਹੀਂ ਗਿਆ। ਉਸ ਤੋਂ ਬਾਅਦ ਅਗਲੀ ਹੁਣ ਰਣਨੀਤੀ ਕੀ ਹੋਊਗੀ, ਕਿਸ ਤਰੀਕੇ ਨਾਲ ਅੱਗੇ ਸੰਘਰਸ਼ ਲੜਿਆ ਜਾਊਗਾ? ਕਿਉਂਕਿ ਮਸਲਾ ਇਕੱਲਾ ਪਰਚੇ ਦਾ ਨਹੀਂ, ਮਸਲਾ ਪੰਜਾਬ ਦਾ। ਲੱਖਾ ਪੰਜਾਬ ਦੀ ਗੱਲ ਕਰਦਾ, ਪੰਜਾਬ ਦੀ ਜਵਾਨੀ ਦੀ ਗੱਲ ਕਰਦਾ, ਜਾਂ ਲੱਖਾ ਪਾਣੀਆਂ ਦੀ ਗੱਲ ਕਰਦਾ, ਮਾਂ ਬੋਲੀ ਦੀ ਗੱਲ ਕਰਦਾ। ਅੱਗੇ ਇਸ ਨੂੰ ਨਿਰੰਤਰ ਜਾਰੀ ਰੱਖਿਆ ਜਾਊ ਕਿ ਇਹ ਇਕੱਠ ਨੂੰ ਇੱਥੇ ਹੀ ਸਮਾਪਤ ਕਰ ਦਿੱਤਾ ਜਾਊ? ਨਹੀਂ, ਸਮਾਪਤ ਨਹੀਂ, ਇਹ ਤਾਂ ਸ਼ੁਰੂਆਤ ਹੈ। ਇਹ 6 ਮਹੀਨੇ ਸਰਕਾਰ ਕਹਿੰਦੀ ਸੀ ਸਾਨੂੰ ਕੰਮ ਕਰਨ ਲਈ 6 ਮਹੀਨੇ ਚਾਹੀਦੇ ਆ, ਉਹਨਾਂ ਦੇ 6 ਮਹੀਨੇ ਪੂਰੇ ਹੋ ਗਏ। ਹੁਣ 6 ਮਹੀਨਿਆਂ 'ਚ ਜਿਹੜੇ ਉਹਨਾਂ ਨੇ ਵਾਅਦੇ ਕਰੇ ਆ ਉਹ ਉਹਨਾਂ ਤੋਂ ਪੁੱਛਾਂਗੇ ਵੀ ਲਿਆਓ ਕਿੱਥੇ ਆ ਤੁਹਾਡੇ, ਲਿਆਓ 1000 ਰੁਪਇਆ ਇੱਕ ਬੁੜੀ ਨੂੰ ਬਿਜਲੀ ਦੇ ਬਿੱਲ, ਜਿੰਨਾ ਕੁਝ ਉਹਨਾਂ ਨੇ ਕਿਹਾ। ਸਾਡੇ ਪਾਣੀਆਂ ਦੇ ਮਸਲੇ, ਸਾਡਾ ਜਿਹੜਾ ਵੀ ਮਸਲਾ ਚਿੱਟਾ, ਸਭ ਤੋਂ ਵੱਡਾ ਸਾਡਾ ਮਸਲਾ ਨਸ਼ੇ ਦਾ, ਤੇ ਉਹ ਸਾਡੇ ਕਿੱਥੇ ਹੈ, ਕਿੱਥੇ ਨਸ਼ਾ ਬੰਦ ਹੋਇਆ, ਇਹਨਾਂ ਨੂੰ ਪੁੱਛਾਂਗੇ। ਇਹ ਤਾਂ ਅੱਜ ਸ਼ੁਰੂਆਤ ਹੈ, ਇਹ ਨਹੀਂ ਹੈਗਾ ਕੋਈ। ਇੱਥੋਂ ਤਾਂ ਅੱਜ ਇੱਕ ਤਰ੍ਹਾਂ ਦਾ ਅਸੀਂ ਮੈਸੇਜ ਦੇਣਾ ਹੈ ਸਰਕਾਰ ਨੂੰ, ਸਰਕਾਰੇ ਕੰਨ ਖੋਲ ਲਾ। ਇਹ ਝੂਠੇ ਪਰਚੇ ਅੱਜ ਦਾ ਤੂੰ ਲੱਖੇ ਤੇ ਕੀਤਾ, ਅਸੀਂ ਕਿਸੇ ਦੇ ਵੀ ਨਹੀਂ ਹੋਣ ਦੇਵਾਂਗੇ ਪੰਜਾਬ ਦੇ ਵਿੱਚ। ਜੇ ਤੁਸੀਂ ਕਹੋ ਵੀ ਚਿੱਟਾ ਤੁਹਾਡੇ ਅਫਸਰ ਵੇਚਣ, ਤੁਹਾਨੂੰ ਚਿੱਟੇ ਪੈਸਾ ਮਿਲੇ ਤੇ ਪਰਚਾ ਲੱਖੇ ਵਰਗਿਆਂ ਤੇ ਹੁਣ, ਇਹ ਕਦੇ ਵੀ ਨਹੀਂ ਹੋਣ ਦੇਣਾ। ਹੁਣ ਇਹ ਕੰਨ ਖੋਲ ਕੇ ਸੁਣ ਲੈਣ, ਜੇ ਸਰਕਾਰ ਇਹਨਾਂ ਨੇ ਚਲਾਉਣੀ ਹੈ ਤਾਂ ਜਿਹੜੇ ਸਰਕਾਰੀ ਕੰਮ ਜਿਹੜੇ ਕਰਨ ਵਾਲੇ ਆ ਉਹ ਆਪਦੇ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਤੇ ਪਕੜ ਬਣਾ ਕੇ ਨਸ਼ੇ ਨੂੰ ਤੁਰੰਤ ਬੰਦ ਕਰਨ। ਦੂਜੀ ਗੱਲ ਇਹ ਵੀ ਹੈ ਕਿ ਪੰਜਾਬ ਨੂੰ ਲੈ ਕੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨ ਸੀ ਦਿੱਲੀ ਮਾਡਲ ਦਿਖਾਇਆ ਗਿਆ, ਹੁਣ ਪੰਜਾਬ ਨੂੰ ਗੁਜਰਾਤ ਦੇ ਵਿੱਚ ਵੇਚਿਆ ਜਾ ਰਿਹਾ ਹੈ। ਯਾਨੀ ਕਿ ਗੁਜਰਾਤ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋਗੇ। ਮੰਤਰੀ, ਚੇਅਰਮੈਨ ਤੇ ਮੁੱਖ ਮੰਤਰੀ ਆਪ ਆ ਜਿਹੜੇ ਉਹ ਖੁਦ ਪ੍ਰਚਾਰ ਤੇ ਨਿਕਲੇ ਹੋਏ ਆ। ਇਹਨੂੰ ਕਿਵੇਂ ਦੇਖਦੇ ਹੋ? ਜਿਹੜਾ ਪੰਜਾਬ ਦਾ ਹੈ ਹੁਣ ਤੱਕ ਦਾ ਅਸੀਂ ਦੇਖਿਆ 6 ਮਹੀਨਿਆਂ ਦਾ, ਇਹ ਪ੍ਰਚਾਰ ਦੀ ਸਰਕਾਰ ਹੈ ਬਸ, ਇਸ ਤੋਂ ਵੱਧ ਕੁਝ ਨਹੀਂ। ਇਹਨਾਂ ਦਾ ਗਰਾਊਂਡ ਤੇ ਤੁਸੀਂ ਵੀ ਦੇਖਦੇ ਹੋ, ਇਹ ਕਹਿੰਦੇ ਸੀ ਵੀ ਚਿੱਟਾ ਬੰਦ ਕਰਦੇ, ਗਰਾਊਂਡ ਤੇ ਦੇਖੋ ਕੀ ਹਾਲ ਹੈ। ਇਹ ਕਹਿੰਦੇ ਸੀ ਵੀ ਅਸੀਂ ਜਿਹੜੀ ਗਰੀਬੀ ਆ ਉਹ ਚੱਕ ਦਿਆਂਗੇ, ਦੇਖੋ ਕੀ ਹਾਲ ਹੈ। ਇਹ ਮਤਲਬ ਤੁਸੀਂ ਹਰ ਇੱਕ ਚੀਜ਼ ਦੀ ਦੇਖ ਲਓ, ਕਿਸੇ ਵੀ ਚੀਜ਼ ਦਾ, ਪ੍ਰਸ਼ਾਸਨ ਦਾ, ਲੋਕਾਂ ਨੂੰ ਨਿਆਂ ਦਾ, ਜਾਂ ਮੈਂ ਕਹੂੰਗਾ ਵੀ ਹਰ ਰੋਜ਼ ਜਿਹੜੇ ਸਾਡੇ ਬੱਚੇ ਮਰ ਰਹੇ ਆ, ਚਾਹੇ ਗੋਲੀਆਂ ਨਾਲ ਮਰ ਰਹੇ ਆ, ਚਾਹੇ ਉਹ ਚਿੱਟੇ ਨਾਲ ਮਰ ਰਹੇ ਆ, ਚਾਹੇ ਸੁਸਾਈਡ ਕਰਕੇ ਮਰ ਰਹੇ ਆ, ਚਾਹੇ ਉਹ ਕੱਲ੍ਹ ਹੀ ਇੱਕ ਬਟਾਲੇ ਕੋਲੇ ਫੇਰ ਗੈਂਗਸਟਰ ਨਾਲ ਕੋਈ ਮੁਕਾਬਲਾ ਹੋਇਆ, ਉਹ ਚਲੋ ਬਚ ਗਿਆ। ਮਤਲਬ ਹਰ ਰੋਜ਼ ਦੇ ਹਾਲਾਤ ਤਾਂ ਇਹ ਬਣਿਆ, ਕੋਈ ਸੁਰੱਖਿਅਤ ਹੀ ਨਹੀਂ ਪੰਜਾਬ 'ਚ। ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਰਕਾਰ ਦਾ ਫਰਜ਼ ਬਣਦਾ ਹਰ ਇੱਕ ਇਨਸਾਨ ਨੂੰ ਸੁਰੱਖਿਆ ਦੇਣੀ। ਉਹਨਾਂ ਨੇ ਆਪ ਤਾਂ ਹਜ਼ਾਰਾਂ ਬੰਦਾ ਆਪਦੇ ਕੋਲ ਸਿਕਿਉਰਿਟੀ ਦਾ ਲਾ ਰੱਖਿਆ, ਆਪਦੀ ਭੈਣ ਨੂੰ ਵੀ, ਆਪਦੀ ਮਾਂ ਨੂੰ ਵੀ, ਤੇ ਆਪਦੇ ਘਰ ਵਾਲੀ ਨੂੰ ਵੀ, ਆਪਦੇ ਬੱਚਿਆਂ ਨੂੰ ਵੀ ਦੇ ਰੱਖੀਆਂ। ਇੱਕ ਐਮਐਲਏ ਦਾ ਜਵਾਕ ਫਿਰਦਾ, ਉਹਦੇ ਨਾਲ 10-10 ਗਨਮੈਨ ਫਿਰਦੇ। ਇਹ ਪਹਿਲਾਂ ਕਹਿੰਦੇ ਸੀ ਵੀ ਕਾਲੀਆਂ ਨਾਲ ਫਿਰਦੇ, ਕਾਂਗਰਸੀਆਂ ਨਾਲ ਫਿਰਦੇ, ਇਹਨਾਂ ਨਾਲ ਵੀ ਫਿਰਦੇ ਆ। ਫਿਰ ਮੈਨੂੰ ਐਂ ਦੱਸੋ ਵੀ ਇਹਨਾਂ ਨੇ ਸੁਰੱਖਿਆ ਆਮ ਆਦਮੀ ਦੀ ਕਰਨੀ ਸੀ ਕਿ ਆਪਦੀ ਕਰਾਉਣੀ ਸੀ? ਇਹ ਬਹੁਤ ਜਿਹੜਾ ਹੈਗਾ